ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਦਿੱਲੀ ਧਮਾਕਿਆਂ ਤੋਂ। ਇਸ ਧਮਾਕਿਆਂ ਦੀ ਘਟਨਾ ਨੂੰ ਅੱਤਵਾਦੀ ਘਟਨਾ ਕਰਾਰ ਦੇ ਦਿੱਤਾ ਗਿਆ, ਪਰ ਕਈ ਸਵਾਲ ਜਿਉਂਦੇ ਤੇ ਆਉਣੇ ਜੀ। ਬਿਲਕੁਲ ਪ੍ਰਵੀਨ ਜੀ, ਲਗਾਤਾਰ ਇਸ ਘਟਨਾ ਦੀਆਂ ਕਈ ਥਿਊਰੀਆਂ ਤੇ ਕੰਮ ਹੋ ਰਿਹਾ ਹੈ। ਜੀ ਜੀ। NIA ਜਾਂਚ ਕਰ ਰਹੀ ਹੈ, ਇਹਦੀ UAP ਦੇ ਤਹਿਤ ਕਾਰਵਾਈ ਹੈ। ਸੋ ਉਹਦੇ ਵਿੱਚ ਹੁਣ ਕਈ ਥਿਊਰੀਆਂ ਨਿਕਲੀਆਂ। ਇੱਕ ਤਾਂ DNA ਜਿਹੜਾ ਡਾਕਟਰ ਦਾ ਸੀਗਾ, ਜਿਹੜਾ ਗੱਡੀ ਚਲਾ ਰਿਹਾ ਸੀਗਾ, ਉਹਦਾ ਮੈਚ ਕਰ ਗਿਆ ਉਹਦੀ ਮਾਂ ਨਾਲ, ਮਤਲਬ ਮੰਨਿਆ ਜਾ ਰਿਹਾ ਕਿ ਉਹੀ ਗੱਡੀ ਚਲਾ ਰਿਹਾ ਸੀਗਾ। ਫਿਰ ਉਹਦੇ ਤੇ ਇਹ ਥਿਊਰੀ ਤੇ ਵੀ ਕੰਮ ਹੋ ਰਿਹਾ ਕਿ ਕੀ ਉਸਨੂੰ ਫੜੇ ਜਾਣ ਦਾ ਡਰ ਸੀ, ਇਸ ਲਈ ਉਹ ਸਾਰਾ ਸਮਾਨ ਗੱਡੀ ਚ ਲੱਦ ਕੇ ਕਿਤੇ ਹੋਰ ਲੈ ਕੇ ਜਾ ਰਿਹਾ ਸੀ ਜੀ, ਪਰ ਰਸਤੇ 'ਚ ਧਮਾਕਾ ਹੋ ਗਿਆ। ਕਿਉਂਕਿ ਉਹ ਕਹਿੰਦੇ ਕਿ ਨਾ ਤਾਂ ਉਹਨੇ ਗੱਡੀ ਕਿਸੇ ਟਾਰਗੇਟ 'ਚ ਮਾਰੀ ਹੈ, ਨਾ ਕਿਸੇ ਘਰ ਬਿਲਡਿੰਗ ਦੇ ਵਿੱਚ ਜਾ ਕੇ ਮਾਰੀ ਹੈ, ਨਾ ਇਹ ਜਿਹੜੀ ਮਤਲਬ ਕਿਹਾ ਜਾ ਰਿਹਾ ਕਿ ਜਿਹੜੀ ਅੱਤਵਾਦੀਆਂ ਦੀ ਇਹ ਜਥੇਬੰਦੀ ਹੈ ਜਾਂ ਹਨਾ ਜਿਹੜੀ ਉਹ ਹੈ, ਉਹਦਾ ਤਰੀਕਾ ਨਹੀਂ ਹੈ ਇਹ ਏਦਾਂ। ਫਿਰ ਜੇ ਉਹ ਏਦਾਂ ਕਰਦੇ ਤਾਂ ਸ਼ਰਰੇ ਮਲਾਏ ਹੁੰਦੇ ਨੇ। ਇਸ ਲਈ ਕਈ ਥਿਊਰੀਆਂ ਤੇ ਗੱਲ ਹੈ ਕਿ ਕੀ ਉਹ ਐਕਸੀਡੈਂਟਲੀ ਉਹ ਤੋਂ ਇੱਥੇ ਫਟਿਆ, ਉਹਦਾ ਟਾਰਗੇਟ ਕੋਈ ਹੋਰ ਸੀ। ਕਦੇ ਕਹਿੰਦੇ ਨੇ ਕਿ 6 ਦਸੰਬਰ ਨੂੰ ਧਮਾਕੇ ਕਰਨੇ ਸੀ, ਕਦੇ ਕਹਿੰਦੇ 26/11 ਹੋ ਸਕਦਾ ਸੀ, ਦੇਸ਼ ਭਰ 'ਚ ਇਕੱਠੇ ਕਈ ਥਾਵਾਂ ਤੇ ਕਰਨੇ ਸੀ। ਤੇ ਇਸ ਲਈ ਕਈ ਪਹਿਲੂਆਂ ਦੇ ਉੱਤੇ ਜਾਂਚ ਹੋ ਰਹੀ ਹੈ। ਦੂਸਰੇ ਪਾਸੇ ਮਤਲਬ ਇਹ ਸਵਾਲ ਲਗਾਤਾਰ ਉੱਠ ਰਹੇ ਨੇ ਕਿ ਜਦੋਂ ਕਈ ਵਾਰ ਕਿਹਾ ਜਾਂਦਾ ਕਿ ਜੀ ਕਿ ਬੇਰੁਜ਼ਗਾਰ ਹੁੰਦੇ ਨੇ ਬੱਚੇ, ਕੰਮ ਨਹੀਂ ਮਿਲਦਾ, ਉਹਨਾਂ ਨੂੰ ਅੱਤਵਾਦੀ ਸੰਗਠਨ ਭਰਮਾ ਲੈਂਦੇ ਨੇ ਪੈਸੇ ਦੇ ਲਾਲਚ 'ਚ। ਪਰ ਇੱਥੇ ਤਾਂ ਹੁਣ ਇਹ ਜੇ ਡਾਕਟਰਾਂ ਦੀ ਕੜੀ ਜੁੜ ਰਹੀ ਹੈ ਤੇ ਇਹ ਤਾਂ 5-5, 7-7, 8-8 ਲੱਖ ਤਨਖਾਹ ਲੈਂਦੇ ਸੀ। ਹਾਂਜੀ ਹਾਂਜੀ। ਫਿਰ ਉਹਦੇ ਵਿੱਚ ਮਤਲਬ ਕਿ ਇਹ ਪਹਿਲੂ ਨੇ ਨਵਾਂ ਸਵਾਲ ਖੜਾ ਕੀਤਾ। ਸੋ ਇਸ ਲਈ ਇਹ ਸਾਰੀਆਂ ਕੋਣ ਤੋਂ ਜਾਂਚ ਹੋ ਰਹੀ ਹੈ। ਤੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਭੂਟਾਨ ਗਏ ਸੀ, ਉੱਥੋਂ ਵਾਪਸ ਪਰਤਦਿਆਂ ਹੀ ਸਿੱਧੇ ਹਸਪਤਾਲ ਜਾਂਦੇ ਨੇ, ਜ਼ਖਮੀਆਂ ਦਾ ਹਾਲ ਚਾਲ ਪੁੱਛਦੇ ਨੇ। ਖੁਦ ਅਮਿਤ ਸ਼ਾਹ ਇਸ ਦੇ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਨੇ, ਮੀਟਿੰਗਾਂ ਦਾ ਦੌਰ ਜਾਰੀ ਹੈ। ਸੋ ਇਹ ਸਾਰੀ ਪ੍ਰਕਿਰਿਆ ਤੇ ਇਹ ਨਜ਼ਰ ਕੀਤੀ ਜਾ ਰਹੀ ਹੈ ਕਿ ਕੀ ਟਾਰਗੇਟ ਨਵੰਬਰ 'ਚ ਵੱਖ-ਵੱਖ ਸ਼ਹਿਰ, ਕਸਬੇ, ਥਾਵਾਂ ਸੀਗੀਆਂ, ਦਿੱਲੀ 'ਚ ਹੀ ਵੱਖ-ਵੱਖ ਪੁਆਇੰਟ ਸੀਗੇ। ਕੀ ਇਹ ਦਸੰਬਰ 'ਚ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀ, 26 ਜਨਵਰੀ ਤੋਂ ਪਹਿਲਾਂ ਦੇਣਾ ਸੀ, 26 ਜਨਵਰੀ ਕੀ ਨਿਸ਼ਾਨੇ ਤੇ ਸੀ। ਸੋ ਇਹ ਸਾਰੇ ਥਿਊਰੀਆਂ ਤੇ ਫਿਰ ਜਿਹੜੇ ਫੜੇ ਗਏ ਹਜੇ, ਉਹਨਾਂ ਤੋਂ ਇਲਾਵਾ ਇਹਨਾਂ ਦੇ ਨਾਲ ਕੌਣ ਸੀ। ਯੂਨੀਵਰਸਿਟੀ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ, ਜਿਹੜੀ ਫਰੀਦਾਬਾਦ ਵਾਲੀ। ਇੱਕ ਹੋਰ ਗੱਡੀ ਦਾ ਪਹਿਲੂ ਉੱਭਰਿਆ ਸੀ, ਲਾਲ ਗੱਡੀ ਦਾ। ਉਹ ਲਾਲ ਗੱਡੀ ਵੀ ਫਰੀਦਾਬਾਦ ਤੋਂ ਬਰਾਮਦ ਹੋ ਗਈ ਹੈ, ਉਸ ਦੀ ਵੀ ਜਾਂਚ ਹੋ ਰਹੀ ਸੀ ਕਿ ਕੀ ਉਹਦੇ ਵਿੱਚ ਕੋਈ ਵਿਸਫੋਟਕ ਤਾਂ ਨਹੀਂ। ਹੋਰ ਕਿਹੜੀਆਂ ਇਹ ਸਾਰਾ ਤਾਂ ਹੈਗਾ। ਪਰ ਜਿਹੜੇ ਤੁਸੀਂ ਸਵਾਲਾਂ ਦੀ ਗੱਲ ਕਰ ਰਹੇ ਹੋ, ਸਵਾਲ ਕਈ ਪੱਖ ਤੋਂ ਪ੍ਰਵੀਨ ਜੀ। ਇਸੇ ਮੁਲਕ ਦੇ ਵਿੱਚ ਇੱਕ ਰੇਲ ਹਾਦਸਾ ਹੋਣ ਤੇ ਉਸ ਸਮੇਂ ਦੇ ਰੇਲ ਮੰਤਰੀ ਅਸਤੀਫਾ ਦੇ ਦਿੰਦੇ। ਬਿਲਕੁਲ, ਲਾਲ ਬਹਾਦਰ ਸ਼ਾਸਤਰੀ, ਸਹੀ ਹੈ। ਤੇ ਇੱਥੇ ਦੇਸ਼ ਦੇ ਗ੍ਰਹਿ ਮੰਤਰੀ ਦੇ ਮੂੰਹ ਤੋਂ ਜ਼ਿੰਮੇਵਾਰੀ ਦਾ ਇੱਕ ਸ਼ਬਦ ਵੀ ਨਹੀਂ ਨਿਕਲਦਾ। ਸਹੀ ਗੱਲ ਹੈ, ਬਿਲਕੁਲ। ਇਸ ਕੋਤਾਹੀ ਦੀ ਜ਼ਿੰਮੇਵਾਰੀ ਵੀ ਲੈਣ ਲਈ ਤਿਆਰ ਨਹੀਂ ਸਾਡਾ ਸਿਸਟਮ, ਸਾਡੀਆਂ ਸਰਕਾਰਾਂ, ਸਾਡੇ ਧਰ, ਕਿ ਹਾਂ ਇਹ ਸਾਡੀ ਨਲਾਇਕੀ ਵੀ ਹੈ। ਮਤਲਬ ਜਿਹੜਾ ਹੈ ਹੀ ਅੱਤਵਾਦੀ, ਉਹਨੂੰ ਤਾਂ ਅੱਤਵਾਦ ਆਪਣਾ ਫੈਲਾਉਣਾ, ਉਹਨੂੰ ਤਾਂ ਜਿੱਥੇ ਮੌਕਾ ਮਿਲੂਗਾ ਉਹ ਇਹ ਮੌਕਾ ਸਪੇਸ ਦੇ ਕੌਣ ਰਿਹਾ। ਸਵਾਲ ਇਹ ਖਾਮੀ ਕਿੱਥੇ ਹੈ, ਇਹਦੀ ਜਾਂਚ ਕਿਹਨੇ ਕਰਨੀ ਹੈ। ਕਦੇ ਪੁਲਵਾਮਾ ਹੋ ਗਿਆ, ਕਦੇ ਪਹਿਲਗਾਮ ਹੋ ਗਿਆ, ਤੇ ਹੁਣ ਤੁਸੀਂ ਕਹਿੰਦੇ ਹੋ ਦਿੱਲੀ ਹੋ ਗਿਆ, ਕਦੇ ਉਹ ਸੰਸਦ ਤੱਕ ਚੜਿਆ ਹੈ, ਕਦੇ ਉਹ ਮੁੰਬਈ ਤੱਕ ਆ ਗਏ। ਤਾਂ ਫਿਰ ਇਹਦੇ ਲਈ ਸਾਡੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਤੈਅ ਕਰਨਾ ਜ਼ਰੂਰੀ ਨਹੀਂ, ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਕਰਨਾ ਜ਼ਰੂਰੀ ਨਹੀਂ, ਉਹਨਾਂ ਦੀ ਜਵਾਬਦੇਹੀ ਨਹੀਂ ਬਣਦੀ ਕੋਈ। ਸਹੀ ਕਿ ਉਹਨਾਂ ਨੂੰ ਜ਼ਿੰਮੇਵਾਰੀ ਲੈ ਕੇ ਅਸਤੀਫੇ ਦੇਣ ਲਈ ਸਾਹਮਣੇ ਨਹੀਂ ਆਉਣਾ ਚਾਹੀਦਾ ਕਿ ਸਾਡੀ ਨਲਾਇਕੀ ਹੈ। ਸੋ ਇਹ ਸਵਾਲ
ਵੱਡੇ ਖੜੇ ਨੇ ਕਿ ਇਸ ਦੇ ਉੱਤੇ ਕਦੇ ਕਿਉਂ ਨਹੀਂ ਕੋਈ ਜ਼ਿੰਮੇਵਾਰੀ ਲੈਣ ਦੇ ਲਈ ਤਿਆਰ ਹੁੰਦਾ। ਏਜੰਸੀਆਂ ਦਾ ਫੇਲਿਅਰ ਕਿਉਂ ਨਹੀਂ ਹੁੰਦਾ, ਉਲਟਾ ਮਤਲਬ ਪੁਲਵਾਮਾ ਹੋ ਜਾਵੇ, ਪਹਿਲਗਾਮ ਹੋ ਜਾਵੇ ਤੇ ਜੀ ਲੜਾਈ ਅਸੀਂ ਪੰਜਾਬ ਵਾਲੀ ਹੱਦ ਤੋਂ ਲੜਾਂਗੇ ਜੀ। ਹੁਣ ਫੇਰ ਤਣਾਅ ਉੱਥੇ ਹੀ ਖੜਾ ਕਿ ਹਾਂ ਜੀ ਘਟਨਾ ਦਿੱਲੀ ਵਾਪਰਦੀ ਹੈ ਲਾਲ ਕਿਲੇ ਤੇ, ਤਣਾਅ ਜੀ ਪੰਜਾਬ ਬਾਰਡਰਾਂ ਤੇ ਹੋ ਜਾਊਗਾ ਜੀ। ਫਿਰ ਜੀ ਮਤਲਬ ਕਿ ਜੰਗ ਛਿੜੀ ਆ ਸਕਦੀ ਹੈ ਜੇ ਮਿਸ਼ਨ ਨੂੰ ਖਤਮ ਥੋੜਾ ਕੀਤਾ ਜੀ। ਕਹਿੰਦੇ ਰਹਿੰਦੀ ਖੁੰਦੀ ਕਸਰ ਸਿਆਣਾ ਲੀਡਰ ਕੱਢੀ ਜਾਂਦਾ ਇਹਨਾਂ ਦਾ, ਕੇਂਦਰੀ ਮੰਤਰੀ ਹੈ ਰਵਨੀਤ ਬਿੱਟੂ, ਹੈ ਨਾ, ਉਹ ਤਾਂ ਜੱਗੋ ਤੇਰਵੀਆਂ ਕਰੀ ਜਾਂਦਾ। ਉਹ ਕਹਿੰਦਾ ਜੀ ਜਦੋਂ ਹੜ੍ਹ ਆਏ ਸੀ ਨਾ ਤਾਂ ਤਾਰਾਂ ਤੂਰਾਂ ਟੁੱਟ ਗਈਆਂ ਸੀ, ਉਹਨਾਂ ਦਿਨਾਂ 'ਚ ਹਥਿਆਰ ਬਹੁਤ ਆਏ ਨੇ। ਇਸ ਲਈ ਜੀ ਮਤਲਬ ਕਿ ਇਹ ਘਟਨਾ ਮਤਲਬ ਜੇ ਤਾਰਾਂ ਟੁੱਟ ਗਈਆਂ, ਹੜ੍ਹ ਆ ਗਏ ਤੇ ਹਥਿਆਰ ਆ ਗਏ, ਰੋਕਣੇ ਧੱਕੇ ਨਾਲੇ ਪੰਜਾਬ ਨੂੰ ਵਿੱਚ ਵੜੀ ਜਾਂਦੇ ਹੋ ਕਿ ਮਤਲਬ ਤੁਸੀਂ ਇਹ ਚਾਹ ਰਹੇ ਹੋ ਦੇਸ਼ ਭਰ ਨੂੰ ਕਿ ਪੰਜਾਬ ਵਾਲੇ ਪਾਸੇ ਆਏ ਨੇ। ਸਹੀ ਗੱਲ। ਤੁਹਾਡੇ ਕੋਲ ਕੋਈ ਰਿਪੋਰਟ ਹੈ, ਕੋਈ ਦਾਅਵਾ? ਸਾਡਾ ਮੰਤਰੀ ਹੈ ਜੀ, ਮੈਨੂੰ ਪੰਜਾਬ ਦਾ ਫਿਕਰ ਹੈ ਜੀ। ਸਹੀ ਹੈ। ਮਤਲਬ ਜਿੱਥੇ ਤੁਹਾਡੀ ਕੇਂਦਰ ਸਰਕਾਰ ਨਹੀਂ ਪਹੁੰਚ ਸਕੀ ਲੋਕਾਂ ਨੂੰ ਮਦਦ ਦੇਣ ਲਈ, ਹੈ ਨਾ, ਜਿੱਥੇ ਸੂਬਾ ਸਰਕਾਰ ਨਹੀਂ ਪਹੁੰਚ ਸਕੀ, ਜਥੇਬੰਦੀਆਂ ਤੱਕ ਜਾਣਾ ਜਦੋਂ ਜਹਿਦ ਸੀ, ਜਿੱਥੇ ਦੁਸ਼ਟਰ ਭਗੌੜੇ ਹੋ ਗਏ ਸੀ, ਜਥੇਬੰਦੀਆਂ ਤੱਕ ਕਿਸੇ ਤਰੀਕੇ ਨਾਲ ਉਹਨਾਂ ਘਰਾਂ ਤੱਕ ਪਹੁੰਚੀਆਂ, ਤੇ ਉੱਥੇ ਤੁਸੀਂ ਕਹਿੰਦੇ ਹੋ ਕਿ ਤਾਰ ਪਾਰ ਸਾਰਾ ਕੁਝ ਇੱਧਰ ਲੰਘ ਗਿਆ ਜੀ। ਤੇ ਫਿਰ ਇਹ ਵੀ ਕਿਹਦਾ ਫੇਲਿਅਰ ਜੇ ਲੰਘ ਗਿਆ? ਸਹੀ ਸਵਾਲ ਇਹ ਹੈ। ਸੋ ਇਸ ਲਈ ਜ਼ਿੰਮੇਵਾਰੀ ਕਬੂਲਣ ਲਈ ਕੋਈ ਤਿਆਰ ਨਹੀਂ। ਪਰ ਇਸ ਘਟਨਾ ਦੇ ਹਵਾਲੇ ਨਾਲ ਅਜੇ ਬਹੁਤ ਕੜੀਆਂ ਨੇ, ਅਜੇ ਸ਼ੁਰੂਆਤੀ ਜਾਂਚ ਹੈ, ਅਜੇ ਬਹੁਤ ਕੁਝ ਸਾਹਮਣੇ ਨਹੀਂ ਵੀ ਜਾਂਦਾ ਜਾਊਗਾ ਹੁਣ ਏਜੰਸੀਆਂ ਵੱਲੋਂ, ਕਿਉਂਕਿ ਕਈ ਪਹਿਲੂ ਹੁੰਦੇ ਨੇ ਉਹਦੇ। ਸੋ ਇਸ ਲਈ ਉੱਥੇ ਮੀਡੀਆ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਇਸ ਘਟਨਾ ਦੀ ਜ਼ਿੰਮੇਵਾਰ ਤੌਰ ਤੇ ਰਿਪੋਰਟਿੰਗ ਕਰੇ, ਨਾ ਕਿ ਮਤਲਬ ਕਿ ਸੱਜੇ ਖੱਬਿਓਂ ਕੁਝ ਵੀ ਕਹਿਣ ਦੀ ਕਾਹਲ ਦੇ ਵਿੱਚ ਜਿਵੇਂ ਬ੍ਰੇਕਿੰਗ ਕਰਨ ਦਾ ਤਰੀਕਾਕਾਰ ਹੈ, ਉਹ ਵੀ ਇਹਦੇ ਵਿੱਚ ਨਜ਼ਰ ਰੱਖਣ ਦੀ ਲੋੜ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ। ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਦਾਅਵੇ ਕਰਦੇ ਨੇ ਸ਼ਰਮਾ ਜੀ, ਕਹਿੰਦੇ ਮੈਂ ਯੂਨੀਵਰਸਿਟੀ ਜਾਣ ਨਹੀਂ ਦੇਣੀ, ਸਾਡਾ ਬੜਾ ਸਖਤ ਸਟੈਂਡ ਹੈ। ਪਰ ਖਬਰ ਕਹਿ ਰਹੀ ਹੈ ਕਿ ਵਾਈਸ ਚਾਂਸਲਰ ਦੇ ਨਾਲ ਮੀਟਿੰਗ ਸੀ ਤੇ ਪੰਜਾਬ ਸਰਕਾਰ ਉੱਥੇ ਗਾਇਬ ਸੀ, ਬੋੜੀ ਹੋਈ ਨਹੀਂ। ਪ੍ਰਵੀਨ ਜੀ, ਇਹ ਧਰਨਾ ਜਿਹੜਾ ਵਿਦਿਆਰਥੀਆਂ ਨੇ ਸੈਨੇਟ ਸਿੰਡੀਕੇਟ ਦੀ ਬਹਾਲੀ ਲਈ ਲਾਇਆ ਸੀ, ਹਾਂਜੀ, ਇਸ ਦੇ ਨਾਲ ਹੀ ਮਤਲਬ ਕਿ ਕਈ ਪਹਿਲੂ ਉੱਠ ਖੜੇ ਹੋਏ ਨੇ ਜੀ। ਇਸ ਪਹਿਲੂ ਜਿੱਥੇ ਚੰਡੀਗੜ੍ਹ ਦਾ ਮਸਲਾ ਨਾਲ ਉੱਠ ਰਿਹਾ ਹੁਣ, ਉੱਥੇ ਹੀ ਇਹਦੇ ਨਾਲ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜਾਂ ਦੀਆਂ ਚੋਣਾਂ ਦਾ ਮੁੱਦਾ ਵੀ ਉੱਠ ਰਿਹਾ। ਪੰਜਾਬ ਸਰਕਾਰ ਕਿਸੇ ਪਹਿਲੂ ਦੇ ਉੱਤੇ ਵੀ ਪਹਿਰਾ ਦੇਣ ਲਈ ਤਿਆਰ ਨਹੀਂ ਹੈਗੀ। ਬਿਲਕੁਲ। ਨਾ ਤਾਂ ਉਹ ਯੂਨੀਵਰਸਿਟੀ ਵਾਲੇ ਮੁੱਦੇ ਤੇ ਗਰਾਊਂਡ ਤੇ ਲੜਾਈ ਲੜਦੀ ਨਜ਼ਰ ਆ ਰਹੀ ਹੈ, ਨਾ ਉਹ ਸੈਨੇਟ ਸਿੰਡੀਕੇਟ ਵਾਲੇ ਮਸਲੇ ਤੇ ਲੜਾਈ ਲੜਦੀ ਨਜ਼ਰ ਆ ਰਹੀ ਹੈ, ਨਾ ਉਹ ਚੰਡੀਗੜ੍ਹ ਦੇ ਮੁੱਦੇ ਤੇ ਕਿਤੇ ਬਿਆਨ ਦਿੰਦੀ ਨਜ਼ਰ ਆਈ, ਨਾ ਉਹ ਵਿਦਿਆਰਥੀਆਂ ਦੀਆਂ ਚੋਣਾਂ ਕਰਾਉਣ ਦੇ ਲਈ, ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਦੀ ਚੋਣਾਂ ਕਰਾਉਣ ਦੇ ਲਈ ਕਿਤੇ ਰਾਜ਼ੀ ਨਜ਼ਰ ਆਈ। ਤਾਂ ਸਰਕਾਰ ਕਿੱਥੇ ਆ? ਸਹੀ ਗੱਲ। ਤੁਹਾਡਾ ਕੰਮ ਸਿਰਫ ਰੋਡ ਸ਼ੋ ਕਰਨਾ, ਦੂਜੀਆਂ ਪਾਰਟੀਆਂ ਦੇ ਲੀਡਰ ਰਲਾਉਣਾ, ਹੈ ਨਾ, ਤੇ ਜ਼ਮੀਨਾਂ ਤਲਾਸ਼ਦੇ ਫਿਰਨਾ, ਕਦੇ ਪਾਵਰਕੌਮ ਦੀ ਕਦੇ ਸਾਮਲਾਟ, ਕਦੇ ਕੋਈ ਕਦੇ ਪੁਰਾਣੇ ਬੱਸ ਅੱਡੇ, ਕਦੇ ਖੁੰਝੇ ਖੋਲੇ, ਮਤਲਬ ਲੱਭਦੇ ਫਿਰਨਾ। ਤੁਹਾਡਾ ਕੰਮ ਇਹੀ ਰਹਿ ਗਿਆ। ਤੁਸੀਂ ਇਸ ਧਰਨੇ ਦੇ ਵਿੱਚ ਕਿਤੇ ਬੈਠੇ ਨਜ਼ਰ ਨਹੀਂ ਆਏ। ਸਹੀ ਗੱਲ। ਮਤਲਬ ਠੀਕ ਹੈ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਵਿਦਿਆਰਥੀ ਰਾਜਨੀਤੀ ਚੋਂ ਨਿਕਲੇ ਨੇ ਉਹ ਲੀਡਰ ਗਏ, ਪਰ ਉਹਨਾਂ ਨੂੰ ਤੁਸੀਂ ਪਾਰਟੀ ਦਾ ਚਿਹਰਾ ਨਾ ਕਹੋ। ਫਿਰ ਜੇ ਪਾਰਟੀ ਦਾ ਚਿਹਰਾ ਹੁੰਦਾ ਤਾਂ ਤੁਹਾਡੀ ਕੈਬਨਿਟ ਬੈਠਦੀ ਜਾ ਕੇ। ਜੇ ਤੁਸੀਂ ਨਹੀਂ ਜਾ ਸਕਦੇ, ਹਰਪਾਲ ਚੀਮਾ ਜਾਂਦਾ, ਅਮਨ ਅਰੋੜਾ ਜਾਂਦਾ, ਕੋਈ ਤਾਂ ਗਿਆ। ਦੱਸੋ ਮੈਨੂੰ ਕਿੱਥੇ ਲੱਭੇ ਨੇ? ਫਿਰ ਤੁਸੀਂ ਇਸ ਮਸਲੇ ਤੇ ਅਜੇ ਤੱਕ ਕੈਬਨਿਟ ਕਿਉਂ ਨਹੀਂ? ਹੁਣ 14 ਤਰੀਕ ਨੂੰ ਕਹਿੰਦੇ ਅਸੀਂ ਕੈਬਨਿਟ ਬੁਲਾਈ ਆ ਜੀ। ਠੀਕ ਹੈ ਜੀ। ਹੋ ਸਕਦਾ ਉਹਦੇ ਚ ਪੰਜਾਬ ਯੂਨੀਵਰਸਿਟੀ ਦੀ ਗੱਲ ਵੀ ਨਾ ਆਵੇ। ਇਹ ਹੋ ਸਕਦਾ ਕਿ ਹੁਣ ਸਾਰਾ ਕੁਝ ਹੋ ਜਾਵੇ ਤੇ ਉਸ ਤੋਂ ਬਾਅਦ ਕੋਈ ਲਿਆ ਕੇ ਇੱਕ ਡਰਾਮਾ ਕਰਨ। ਤੁਸੀਂ ਤੁਰੰਤ ਕਿਉਂ ਨਹੀਂ ਕੈਬਨਿਟ ਦੀ ਬੈਠਕ ਕੀਤੀ? ਤੁਰੰਤ ਕਿਉਂ ਨਹੀਂ ਸਰਬ ਦਲ ਬੈਠਕ ਕੀਤੀ? ਤੁਰੰਤ ਕਿਉਂ ਨਹੀਂ ਤੁਸੀਂ ਸੈਸ਼ਨ ਬੁਲਾਉਣ ਦੀ ਗੱਲ ਕੀਤੀ ਇਸ ਮਸਲੇ ਤੇ? ਫਿਰ ਵਿਦਿਆਰਥੀਆਂ ਨੂੰ ਸੁਨੇਹੇ ਲੱਗੇ, ਚਿੱਠੀ ਪੱਤਰ ਆਉਣ ਲੱਗ ਗਿਆ ਜੀ ਕਿ ਸੈਨੇਟ ਸਿੰਡੀਕੇਟ ਬਹਾਲ ਆ। ਵਿਦਿਆਰਥੀ ਕਹਿੰਦੇ ਚੋਣਾਂ ਕਰਾਓ। ਸੰਸਥਾ ਦੀ ਬਹਾਲੀ ਦਾ ਮਤਲਬ ਇਹ ਨਹੀਂਗਾ ਕਿ ਪੁਰਾਣੀ ਸਿਸਟਮ ਚੱਲੀ ਜਾਵੇ। ਜਦੋਂ ਸਿਧਾਂਤਕ ਤੌਰ ਤੇ ਉਹਦੀ ਚੋਣ ਹੋਣੀ ਹੁੰਦੀ ਹੈ, ਉਹਦਾ ਸ਼ਡਿਊਲ ਜਾਰੀ ਕਰੋ। ਸਹੀ ਹੈ। ਚਲੋ, ਉਹਦੇ ਲਈ ਜੀ ਵਾਈਸ ਚਾਂਸਲਰ ਨਾਲ ਮੀਟਿੰਗ ਤੈਅ ਹੋ ਗਈ ਵਿਦਿਆਰਥੀਆਂ ਦੀ। ਠੀਕ ਹੈ ਜੀ। ਉਹਦੇ ਵਿੱਚ ਵਿਦਿਆਰਥੀ ਗਏ, ਕੁਝ ਪ੍ਰੋਫੈਸਰ ਗਏ, ਸਾਰਿਆਂ ਨੇ ਆਪਣੀ ਗੱਲ ਰੱਖੀ, ਵਾਈਸ ਚਾਂਸਲਰ ਨੇ ਆਪਣਾ ਪੱਖ ਰੱਖਿਆ, ਗੱਲ ਹੋਈ, ਬੜੀ ਸੁਹਿਰਦ ਤਰੀਕੇ ਨਾਲ ਮੀਟਿੰਗ ਹੋਈ। ਹੁਣ ਉਹਦੇ ਵਿੱਚ ਇੱਕ ਪਹਿਲੂ ਤਾਂ ਸੀਗਾ ਜੀ ਸੈਨੇਟ ਸਿੰਡੀਕੇਟ ਦਾ। ਹੁਣ ਪ੍ਰਸ਼ਾਸਨ, ਯੂਨੀਵਰਸਿਟੀ, ਵਾਈਸ ਚਾਂਸਲਰ ਉਹ ਧਿਰ ਕਹਿ ਰਹੀ ਹੈ ਕਿ ਭਾਈ ਕਰਤੀ ਜੀ, ਚਿੱਠੀ ਜਾਰੀ ਹੋ ਗਈ ਜੀ, ਸਿੱਖਿਆ ਵਿਭਾਗ ਨੇ ਕਹਿਤਾ ਜੀ, ਹੁਣ ਤੁਸੀਂ ਕਿਉਂ ਧਰਨਾ ਲਾ ਰਹੇ ਹੋ? ਉਹ ਕਹਿੰਦੇ ਜੀ ਚੋਣਾਂ ਐਲਾਨ ਦਿਓ, ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿਓ, ਨੋਟੀਫਿਕੇਸ਼ਨ ਕਰ ਦਿਓ। ਸਹੀ ਹੈ। ਸੈਨੇਟ ਸਿੰਡੀਕੇਟ ਚੋਣਾਂ ਦਾ ਆਪਾਂ ਧਰਨਾ ਹੁਣੇ ਜਾ ਕੇ ਬਾਹਰ ਚੱਕ ਦਿੰਦੇ ਹਾਂ। ਉਹ ਕਹਿੰਦੇ ਵੀ ਇਹ ਕੇਂਦਰੀਕਰਨ ਤਾਂ ਅਸੀਂ ਤਾਂ ਕਰ ਰਹੇ ਸੀਗੇ ਵੀ ਕਿ ਫੰਡ ਦੀ ਦਿੱਕਤ ਆਉਂਦੀ ਆ। 60% ਫੰਡ ਹੁਣ ਵੀ ਕੇਂਦਰ ਦਿੰਦਾ,
ਪੰਜਾਬ 40% ਉਹ ਵੀ ਪੂਰਾ ਨਹੀਂ ਦੇ ਪਾਉਂਦਾ। ਇਸ ਲਈ ਤਾਂ ਕੇਂਦਰ ਦੇ ਸਾਰੇ ਜਿਹਦੇ ਸਾਰੇ ਆ ਜੀ, ਫਿਰ ਤਾਂ ਉਹਦੀ ਹੋਣੀ ਚਾਹੀਦੀ ਹੈ। ਇਸ ਲਈ ਫੰਡ ਦਾ ਦੱਸੋ ਜੀ। ਹੁਣ ਇਹ ਜਵਾਬ ਵਿਦਿਆਰਥੀਆਂ ਨੇ ਦੇਣਾ ਸੀ ਜੀ। ਸਹੀ ਗੱਲ ਹੈ, ਬਿਲਕੁਲ। ਵਿਦਿਆਰਥੀ ਸਰਕਾਰ ਥੋੜੋ ਆ। ਇਹਦੇ ਲਈ ਕਿਹਨੇ ਬੈਠਣਾ ਸੀ ਮੂਹਰੇ ਹੋ ਕੇ? ਪਹਿਲਾਂ ਪੰਜਾਬ ਸਰਕਾਰ ਕਹਿੰਦੀ ਕਿ ਫੰਡ ਵਾਲਾ ਮਸਲਾ ਨਾ ਕਰਿਓ ਜੀ, ਸੈਨੇਟ ਵਾਲੀ ਗੱਲ ਕਰੋ, ਫੰਡ ਵਾਲਾ ਪਿਆ ਐਡਵਾਂਸ ਆ, ਅਗਲੇ ਸਾਲ ਵਾਲਾ ਵੀ ਚੱਕੋ। ਸਹੀ ਗੱਲ। ਓਏ ਚੋਪਰ ਉੱਡਣ ਨੂੰ ਪੈਸੇ ਹੈਗੇ, ਦੂਜਿਆਂ ਸੂਬਿਆਂ 'ਚ ਜਾਣ ਲਈ ਪੈਸੇ ਹੈਗੇ, ਆਪਣੇ ਬੋਰਡ ਫੱਟੇ ਲਾਉਣ ਲਈ ਪੈਸੇ ਹੈਗੇ, ਤੇ ਪੰਜਾਬ ਦੇ ਵਿਦਿਅਕ ਅਦਾਰੇ ਬਚਾਉਣ ਦੇ ਲਈ ਤੁਹਾਡੇ ਕੋਲ ਧੇਲਾ ਨਹੀਂ। ਵਿਰਾਸਤ ਬਚਾਉਣ ਲਈ ਪੈਸੇ ਹੈ ਨਹੀਂ। ਅਸਲ ਦੇ ਵਿੱਚ ਤੁਸੀਂ ਕੁਰਸੀ ਬਚਾ ਰਹੇ ਹੋ, ਵਿਰਾਸਤ ਨਹੀਂ। ਸਹੀ ਹੈ। ਤੁਹਾਡਾ ਟੀਚਾ ਪੰਜਾਬ ਯੂਨੀਵਰਸਿਟੀ, ਪੰਜਾਬ ਦੇ ਹੱਕ ਹਕੂਕ ਨਹੀਂ, ਤੁਹਾਡਾ ਟੀਚਾ ਆਪਣੀ ਕੁਰਸੀ ਬਚਾ ਕੇ ਰੱਖਣਾ। ਇਸ ਲਈ ਤੁਸੀਂ ਪੰਜਾਬ ਪੁਲਿਸ ਨੂੰ ਆਪਣੇ ਹੀ ਜਵਾਕਾਂ ਨੂੰ ਕੁੱਟਣ ਲਈ ਚੰਡੀਗੜ੍ਹ ਭੇਜਦੇ ਹੋ, ਤੇ ਹਰਿਆਣੇ ਦੀ ਪੁਲਿਸ ਨੂੰ ਪੰਜਾਬ 'ਚ ਆ ਕੇ ਕੁੱਟਣ ਲਈ, ਕਿਸਾਨਾਂ ਨੂੰ ਕੁੱਟਣ ਲਈ ਤੈਨਾਤ ਕਰਾ ਦਿੰਦੇ ਹੋ। ਕਿਹਦੇ ਪਾਲੇ 'ਚ ਖੇਡ ਰਹੇ ਹੋ ਮਾਨ ਸਾਹਿਬ, ਇਹ ਦੱਸੋ। ਸਹੀ ਹੈ। ਤੁਸੀਂ ਟਵੀਟ ਕਰਨ ਦਾ ਡਰਾਮਾ ਕਰਦੇ ਹੋ ਯੂਨੀਵਰਸਿਟੀ ਨੂੰ ਬਚਾਉਣ ਦਾ, ਤੁਹਾਡਾ ਮੰਤਰੀ ਹਰਪਾਲ ਚੀਮਾ ਪ੍ਰੈਸ ਕਾਨਫਰੰਸ ਕਰਕੇ ਡਰਾਮਾ ਕਰਦਾ ਹੈ, ਤੁਸੀਂ ਵੀਡੀਓ ਜਾਰੀ ਕਰਕੇ ਡਰਾਮਾ ਕਰਦੇ ਹੋ, ਤੇ ਪੁਲਿਸ ਤੁਸੀਂ ਲਾਈ ਆ ਕੇਂਦਰ ਦੇ ਕਹੇ ਤੇ ਆਪਣੇ ਜਵਾਕ ਕੁੱਟਣ ਲਈ, ਪੁਲਿਸ ਤੁਸੀਂ ਲਾਈ ਆ ਹਰਿਆਣੇ ਦੀ ਆਪਣੇ ਕਿਸਾਨ ਆਗੂ ਕੁੱਟਣ ਲਈ, ਤੇ ਕਿਹਦੇ ਪਾਲੇ ਚੋਂ ਖੇਡ ਰਹੇ ਹੋ ਤੁਸੀਂ। ਸਹੀ ਹੈ। ਤੇ ਜਦੋਂ ਮੀਟਿੰਗ ਸੀ ਤਾਂ ਉੱਥੇ ਸਰਕਾਰ ਤੁਹਾਡੀ ਮੂਹਰੇ ਬੈਠਦੀ ਕਿ ਫੰਡ ਵਾਲਾ ਜਵਾਬ ਅਸੀਂ ਦਿੰਨੇ ਆ ਜੀ, ਅਸੀਂ ਦੇਣਾ, ਆਹ ਡੇਟ ਤੋਂ ਤੁਹਾਨੂੰ ਇੰਨੇ ਪੈਸੇ ਆਉਣਗੇ, ਕੋਈ ਸ਼ਡਿਊਲ ਲੈ ਕੇ ਜਾਂਦੇ ਤੁਸੀਂ? ਸਹੀ ਹੈ। ਤਾਂ ਕਿ ਉਹਨਾਂ ਨੂੰ ਕਾਊਂਟਰ ਸਵਾਲ ਦੀ ਲੋੜ ਨਾ ਪੈਂਦੀ, ਸਿਰਫ ਬਹੁਤ ਦੇ ਉੱਤੇ ਸਵਾਲ ਰਹਿੰਦਾ। ਇਸ ਗੱਲ ਤੇ ਵਿਦਿਆਰਥੀ ਕੀ ਗਾਰੰਟੀ ਕਰਨ ਜੀ, ਦੱਸੋ। ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਬਹੁਤ ਸਵਾਲ ਖੜੇ ਨੇ, ਪਰ ਵਿਦਿਆਰਥੀ ਕਹਿੰਦੇ ਕਿ ਸਾਨੂੰ ਭਰੋਸਾ ਦਿੱਤਾ ਗਿਆ ਕਿ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਸ਼ਡਿਊਲ ਅਸੀਂ ਸਿੰਡੀਕੇਟ ਚੋਣਾਂ ਦਾ ਬਹਾਲ ਕਰ ਦਿਆਂਗੇ। ਤੇ ਇਹ ਕਹਿੰਦੇ ਠੀਕ ਹੈ, ਤੁਸੀਂ ਉਹ ਡੇਟਾ ਡਿਕਲੇਅਰ ਕਰ ਦਿਓ, ਨੋਟੀਫਿਕੇਸ਼ਨ ਜਾਰੀ ਕਰ ਦਿਓ ਚੋਣਾਂ ਦਾ, ਅਸੀਂ ਤਾਂ ਚੱਕ ਦਿਆਂਗੇ ਜੀ। ਪਰ ਇਹ ਸਭ ਦੇ ਦਰਮਿਆਨ ਜਾਣਕਾਰੀ ਇਹ ਮਿਲ ਰਹੀ ਹੈ ਕਿ ਜਿਹੜੇ ਵਿਦਿਆਰਥੀ ਹਰਿਆਣੇ ਨਾਲ ਸੰਬੰਧਿਤ ਨੇ, ਜਿਹੜੀਆਂ ਜਥੇਬੰਦੀਆਂ ਹਰਿਆਣਾ ਨਾਲ ਸੰਬੰਧਿਤ ਨੇ, ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਗਿਆ ਜੀ। ਉਹਨਾਂ ਨੂੰ ਉੱਥੋਂ ਦੀ ਸਰਕਾਰੀ ਪ੍ਰਸ਼ਾਸਨ, ਜੰਤਰ ਤੰਤਰ ਤੰਗ ਕਰ ਰਿਹਾ ਕਿ ਜੀ ਇਹ ਤਾਂ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਨਾਂ ਦੇ ਉੱਤੇ ਲੜਾਈ ਚੱਲ ਰਹੀ ਹੈ, ਪੰਜਾਬ ਆਪਣਾ ਕਬਜ਼ਾ ਦੱਸ ਰਿਹਾ ਹੈ, ਉੱਥੇ ਪਾਣੀਆਂ ਦੀ ਗੱਲ ਵੀ ਹੁੰਦੀ ਹੈ ਜੀ, ਉੱਥੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ ਜੀ, ਉੱਥੇ ਸੂਬਿਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਜੀ, ਤੁਸੀਂ ਉੱਥੇ ਕੀ ਲੈਣ ਗਏ ਜੀ, ਤੁਸੀਂ ਕੀ ਕਰਨਗੇ? ਉਹ ਕਹਿੰਦੇ ਅਸੀਂ ਤਾਂ ਕੇਂਦਰੀਕਰਨ ਦੇ ਖਿਲਾਫ ਗਏ ਹਾਂ ਸਰ। ਸਹੀ ਗੱਲ। ਸਾਡੀ ਲੜਾਈ ਤਾਂ ਕੇਂਦਰੀਕਰਨ ਦੇ ਖਿਲਾਫ ਹੈ, ਸਾਡੇ ਜਵਾਕ ਵੀ ਉਸ ਯੂਨੀਵਰਸਿਟੀ ਪੜ੍ਹਦੇ ਨੇ, ਅਸੀਂ ਆਪਣੇ ਜਵਾਕਾਂ ਨਾਲ ਗਏ ਹਾਂ। ਤੇ ਇਸ ਤਰੀਕੇ ਕਾਰਨ ਨਾਲ ਇਹ ਵਰਗ ਵੰਡ ਦੀ ਕਵਾਇਦ ਵੀ ਹੋ ਰਹੀ ਹੈ, ਬੱਚਿਆਂ ਨੂੰ ਵੀ ਡਰਾਇਆ ਜਾ ਰਿਹਾ ਕਿ ਤੁਸੀਂ ਇਸ ਲੜਾਈ 'ਚ ਹਿੱਸਾ ਨਾ ਲਓ। ਇਹ ਬਹੁਤ ਕੁਛ ਹੈ, ਪਰ ਸਾਡੀਆਂ ਸਰਕਾਰਾਂ, ਸਾਡੇ ਚੁਣੇ ਨੁਮਾਇੰਦੇ ਜਿਵੇਂ ਗੈਰ ਹਾਜ਼ਰ ਨੇ। ਇੱਥੋਂ ਅੰਦਾਜ਼ਾ ਲੱਗਦਾ ਕਿ ਤੁਸੀਂ ਸੂਬੇ ਨਾਲ ਨਹੀਂ, ਤੁਸੀਂ ਆਵਾਮ ਨਾਲ ਨਹੀਂ, ਤੁਸੀਂ ਆਪਣੇ ਅਦਾਰਿਆਂ ਨਾਲ ਨਹੀਂ, ਤੁਸੀਂ ਦਿੱਲੀ ਨਾਲੋਂ, ਦਿੱਲੀ ਦੇ ਤਖਤ ਨਾਲੋਂ, ਤੁਸੀਂ ਆਪਣੀ ਕੁਰਸੀ ਦੇ ਪਾਵੇ ਬਚਾਉਣ ਦੇ ਲਈ ਪੰਜਾਬ ਦੇ ਪੈਰ ਬਟਨ ਤੱਕ ਤੁਰੇ ਹੋਏ ਜੀ। ਨਾਲੇ ਮਾਨ ਸਾਹਿਬ ਕਹਿੰਦੇ ਵੀ ਅਸੀਂ ਤਾਂ ਨਾਲ ਖੜੇ ਹਾਂ ਜੀ, ਸਾਡਾ ਡਟ ਕੇ ਸਟੈਂਡ ਹੈ। ਸਟੈਂਡ ਕਾਹਦਾ ਤੁਹਾਡਾ? ਕੋਈ ਜਿਹੜੇ ਤੁਸੀਂ ਗੱਲਾਂ ਦੱਸੀਆਂ ਨੇ ਉੱਥੇ ਸਰਕਾਰ ਸੰਵਿਧਾਨਕ ਤੌਰ ਤੇ ਖੜੀ ਕਿਤੇ ਨਜ਼ਰ ਆਉਂਦੀ ਹੈ? ਪ੍ਰੋਟੈਸਟ ਵਾਲੀ, ਸਿੰਡੀਕੇਟ, ਸੈਨੇਟ ਵਾਲੀ ਲੜਾਈ ਤਾਂ ਜਵਾਕਾਂ ਨੇ ਲੜ ਲਈ, ਪਰ ਫੰਡਾਂ ਵਾਲੀ ਉਹ ਕਿੱਥੋਂ ਲੜਨਗੇ ਆਪਦੇ ਕੋਲ? ਉਹ ਤਾਂ ਉਹਨਾਂ ਨੇ ਕੇਂਦਰੀਕਰਨ ਦੇ ਖਿਲਾਫ ਤਾਂ ਲੜਾਈ ਵਿੱਢਤੀ, ਹਾਲਾਂਕਿ ਲੜਾਈ ਤਾਂ ਉਹ ਵੀ ਇਹਨਾਂ ਦੀ ਹੋਈ ਸੀਗੀ। ਜੇ ਇਖਲਾਕੀ ਤੌਰ ਤੇ ਦੇਖੀਏ ਤਾਂ ਕਿਹੜੀਆਂ ਲੜਾਈਆਂ ਸਰਕਾਰਾਂ ਦੀਆਂ ਵਿਦਿਆਰਥੀ ਲੜੀ ਜਾਣਗੇ ਜੀ। ਅਗਲੀ ਗੱਲ ਕਰੀਏ ਇਹਨਾਂ ਦੀ MP ਦੀ ਸੰਤ ਸੀਚੇਵਾਲ ਦੀ, ਰਾਜ ਸਭਾ ਮੈਂਬਰ ਨੇ ਜਿਹੜੇ ਬੁੱਢਾ ਦਰਿਆ ਪੂਰਨ ਤੇ ਔਖੇ ਹੋਏ ਨੇ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੇ ਦਿਨਾਂ 'ਚ ਉਹਨਾਂ ਨੇ ਕਾਫੀ ਜਦੋਜਹਿਦ ਕੀਤੀ ਦਿਖਾਉਣ ਦੀ, ਇਹ ਸਾਬਤ ਕਰਨ ਦੀ ਕਿ ਦੇਖੋ ਜੀ ਬੁੱਢਾ ਦਰਿਆ ਤਾਂ ਸਾਫ਼ ਹੋ ਗਿਆ ਜੀ, ਐਵੇਂ ਬਦਨਾਮ ਕਰੀ ਜਾਂਦੇ, ਦੇਖੋ ਜੀ ਪਾਣੀ ਚੱਲ ਪਿਆ। ਪਰ ਸੱਚਾਈ ਤਾਂ ਇਹ ਸੀ ਕਿ ਉਹ ਕੁਝ ਹਿੱਸਾ ਉਵੇਂ ਹੀ ਪਾਣੀ ਛੱਡ ਲਓ ਜੀ ਤੇ ਡਰਾਮਾ ਕਰ ਲਓ ਜੀ ਸਾਰਾ ਕੁਛ, ਤੇ ਹਕੀਕਤ ਦੇ ਵਿੱਚ ਤਾਂ ਉਹਦੇ 'ਚ ਸਾਰਾ ਕੁਛ ਉਵੇਂ ਹੀ ਗੰਦ ਪੈ ਰਿਹਾ ਸੀ। ਫੈਕਟਰੀਆਂ ਦਾ ਵੀ ਗੰਦ ਪੈ ਰਿਹਾ ਸੀ, ਸ਼ਹਿਰਾਂ ਕਸਬਿਆਂ ਦਾ ਸੀਵਰੇਜ ਵੀ ਪੈ ਰਿਹਾ ਸੀ, ਡੈਰੀਆਂ ਦਾ ਗੰਦ, ਗੋਹਾ ਕੂੜਾ ਵੀ ਸਭ ਆ ਰਿਹਾ ਸੀ, ਕੈਮੀਕਲ ਵੀ ਉਹਦੇ ਵਿੱਚ ਆ ਰਹੇ ਸੀ, ਸਾਰਾ ਕੁਛ ਆ ਰਿਹਾ ਸੀ। ਪਰ ਇਹ ਸਭ ਦੇ ਦਰਮਿਆਨ ਇੱਕ ਤਸਵੀਰ ਉਭਰਨ ਲੱਗੀ ਕਿ ਬੁੱਢਾ ਦਰਿਆ ਨੂੰ ਜਿਹੜਾ ਹੁਣ ਗੰਦੇ ਨਾਲੇ 'ਚ ਬਦਲਿਆ, ਉਹਨੂੰ ਪੂਰਿਆ ਜਾ ਰਿਹਾ, ਮਤਲਬ ਉਹਨੂੰ ਸੀਮਤ ਕੀਤਾ ਜਾ ਰਿਹਾ, ਛੋਟਾ ਕੀਤਾ ਜਾ ਰਿਹਾ ਜੀ। ਤੇ ਉਹਦੇ ਨਾਲ ਤਾਂ ਖਤਰਾ ਹੋਰ ਵਧਣਾ ਜੀ, ਬਰਸਾਤਾਂ ਦੇ ਵਿੱਚ ਵੀ ਖਤਰਾ ਵਧਣਾ, ਤੇ ਇਹ ਕੈਮੀਕਲ ਜਿੱਦਾਂ ਹੀ ਆਉਂਦਾ ਰਹਿੰਦਾ ਉਹਦੀ ਮਾਰ ਦਾ ਖਤਰਾ ਤਾਂ ਖੜਾ ਹੀ ਹੈ। ਹੁਣ ਇਹਦੇ ਉੱਤੇ ਮਤਲਬ ਕਿ ਖੁਦ ਸੰਤ ਬਲਵੀਰ ਸਿੰਘ ਸਿੰਚੇਵਾਲ ਜਿਹੜੇ ਮਤਲਬ ਵਾਤਾਵਰਨ ਪ੍ਰੇਮੀ ਵਜੋਂ ਵੀ ਆਪਣਾ ਸਥਾਨ ਰੱਖਦੇ ਨੇ, ਬਈ ਦੀ ਸਫਾਈ ਤੋਂ ਬਾਅਦ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਨਾਮ ਹੈ, ਪਰ ਉਹ ਹੁਣ ਸੱਤਾਧਾਰੀ ਧਿਰ ਦੇ ਰਾਜ ਸਭਾ ਦੇ ਮੈਂਬਰ ਨੇ। ਇਸ ਲਈ ਕਈ ਸਮਿਆਂ ਤੇ ਕਈ ਮੁੱਦਿਆਂ ਤੇ ਉਹਨਾਂ ਨੇ ਅੱਖਾਂ ਮੀਚੀਆਂ। ਹੁਣ ਪਤਾ ਨਹੀਂ ਇਹ ਕੈਸੀ ਰਾਜਨੀਤਿਕ ਮਜਬੂਰੀ ਬਣ ਜਾਂਦੀ ਹੈ ਕਿ ਸੰਤਾਂ ਮਹਾਤਮਾਵਾਂ ਨੂੰ ਵੀ ਕੁਰਸੀਆਂ ਦਾ ਮੋਹ ਜਾਗ ਜਾਂਦਾ, ਉਹਦੇ ਲਈ ਉਹ ਚੁੱਪ ਵੱਟ ਜਾਂਦੇ ਨੇ। ਪਰ ਚਲੋ, ਜਦੋਂ ਜਾਗੋ ਤਦ ਸਵੇਰਾ। ਹੁਣ ਉਹਨਾਂ ਨੇ ਇਸ ਮਸਲੇ ਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ
ਜਾਂ ਹੋਰ ਸੰਬੰਧਿਤ ਵਿਭਾਗਾਂ ਨੂੰ ਤਲਬ ਕੀਤਾ ਇੱਕ ਤਰ੍ਹਾਂ ਨਾਲ। ਜੀ। ਉਹ ਕਹਿੰਦੇ ਵੀ ਜਵਾਬ ਦੇਣ ਆ ਕੇ ਅਧਿਕਾਰੀ ਬੁੱਢੇ ਦਰਿਆ ਤੇ ਉਹਨਾਂ ਨੇ ਤਲਬ ਕਰ ਲਏ ਕਿ ਦੱਸੋ ਜੀ ਸੀਵਰੇਜ ਬੋਰਡ ਵੀ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਹੁਣ ਇੱਕ ਦੂਜੇ ਦੇ ਸਿਰ ਸਿੱਟੀ ਜਾਂਦੇ ਨੇ, ਇਹਦੀ ਜ਼ਿੰਮੇਵਾਰੀ ਸੀ ਜੀ, ਉਹ ਕਹਿੰਦਾ ਇਹਦੀ, ਸੀਵਰੇਜ ਵਾਲੇ ਕਹਿੰਦੇ ਇਹਨਾਂ ਦੀ ਜ਼ਿੰਮੇਵਾਰੀ ਆ, ਪ੍ਰਦੂਸ਼ਣ ਕੰਟਰੋਲ ਬੋਰਡ ਦੀ, ਪ੍ਰਦੂਸ਼ਣ ਕੰਟਰੋਲ ਬੋਰਡ ਕਹਿੰਦੇ ਸੀਵਰੇਜ ਵਾਲਿਆਂ ਦੀ ਜ਼ਿੰਮੇਵਾਰੀ ਆ, ਪਾਈ ਜਾਓ ਇੱਕ ਦੂਜੇ ਦੇ ਗੱਲ। ਪਰ ਸੰਤ ਬਲਵੀਰ ਸਿੰਘ ਸਿੰਚਾਲ ਹੁਣ ਔਖੇ ਨੇ, ਮੈਨੂੰ ਨਹੀਂ ਪਤਾ ਉਹ ਅਧਿਕਾਰੀਆਂ ਤੋਂ ਔਖੇ ਨੇ, ਮੈਨੂੰ ਨਹੀਂ ਪਤਾ ਉਹ ਕੰਮ ਕਰਦੇ ਤਰੀਕੇ ਤੋਂ ਔਖੇ ਨੇ, ਮੈਨੂੰ ਨਹੀਂ ਪਤਾ ਉਹ ਸਰਕਾਰ ਤੋਂ ਔਖੇ ਨੇ, ਮੈਨੂੰ ਨਹੀਂ ਪਤਾ ਉਹਨਾਂ ਨੂੰ 1.5 ਸਾਲ ਤੇ ਬਾਅਦ ਵਾਲਾ ਭਵਿੱਖ ਦੇਖਣ ਲੱਗ ਪਿਆ ਕਿ ਸਰਕਾਰ ਤਾਂ ਰਹਿਣੀ ਨਹੀਂ, ਇਸ ਲਈ ਆਪਾਂ ਆਪਣੀ ਸਾਖ ਬਣਾਈ ਰੱਖੀਏ। ਪਰ ਕੁਝ ਧਿਰਾਂ ਇਹ ਵੀ ਸਵਾਲ ਖੜੇ ਕਰਦੀਆਂ ਨੇ ਕਿ ਚੰਗਾ ਕੰਮ ਕੀਤਾ ਬਾਬਾ ਜੀ ਨੇ, ਇਹ ਜਿਹੜਾ ਪਹਿਲਾਂ ਬਈਆਂ ਵਾਲਾ ਕੰਮ ਕੀਤਾ, ਪਰ ਉਹ ਕਹਿੰਦੀ ਆ ਵੀ ਜੇ ਸੰਤਾਂ ਦੀ ਇੰਨੀ ਤਾਕਤ, ਪਹੁੰਚ, ਅਪਰੋਚ ਹੈਗੀ ਆ ਤਾਂ ਉਹ ਸਰਕਾਰ ਤੋਂ ਕੰਮ ਕਿਉਂ ਨਹੀਂ ਕਰਾਉਂਦੇ ਜਿਹਦੀ ਜ਼ਿੰਮੇਵਾਰੀ ਹੈ, ਤੇ ਉਹ ਸਰਕਾਰਾਂ ਤੋਂ ਕਰਾਉਣ ਨਾ ਇਹ ਕੰਮ। ਮਤਲਬ ਕਾਰ ਸੇਵਾ ਦੇ ਨਾਂ ਦੇ ਉੱਤੇ ਇਹ ਕੰਮ ਕਰਕੇ ਕੀ ਫੰਡ ਇਕੱਠਾ ਕੀਤਾ ਜਾਂਦਾ ਆਪਣੇ ਪੱਧਰ ਤੇ? ਲੋਕ ਤਾਂ ਇਹ ਵੀ ਸਵਾਲ ਕਰਦੇ ਨੇ ਫਿਰ। ਜੀ ਜੀ, ਸਹੀ ਆ। ਤੇ ਸਰਕਾਰਾਂ ਰਿਪੋਰਟਾਂ 'ਚ ਪਾ ਦਿੰਦੀਆਂ ਨੇ ਆਪਣੇ ਖਾਤਿਆਂ 'ਚ ਕਿ ਅਸੀਂ ਜੀ ਇੰਨਾ ਕੰਮ ਕਰਤਾ ਜੀ। ਇਹ ਇੱਕ ਜਾਂਚ ਦਾ ਵਿਸ਼ਾ ਵੀ ਹੈ। ਸਹੀ ਹੈ, ਬਿਲਕੁਲ। ਸੋ ਇਸ ਲਈ ਇਸ ਪਹਿਲੂ ਤੇ ਵੀ ਹੈ। ਪਰ ਸੰਤ ਬਲਬੀਰ ਸਿੰਘ ਸਿੰਚਾਲ ਨੇ ਜਿੱਦਾਂ ਹੁਣ ਸਵਾਲ ਖੜਾ ਕੀਤਾ ਹੈ, ਕਾਸ਼ ਇਹ ਸਵਾਲ ਰਾਜ ਸਭਾ ਮੈਂਬਰ ਬਣਦਿਆਂ ਹੀ ਖੜੇ ਕਰਦੇ ਰਹਿੰਦੇ ਤਾਂ ਗੱਲ ਹੋਰ ਹੋਣੀ ਸੀ। ਚਲੋ ਦੇਰ ਆਏ ਦੁਰਸਤ ਆਏ, ਪਰ ਉਹਨਾਂ ਨੇ ਜਿਹੜਾ ਨੁਕਤੇ ਤੋਂ ਹੁਣ ਰੋਸਾ ਪ੍ਰਗਟਾਇਆ, ਹੁਣ ਇਹਨੂੰ ਸਿਰੇ ਲਾ ਕੇ ਹਟਣ, ਜਵਾਬਦੇਹੀ ਤੈਅ ਹੋਵੇ ਸਿਸਟਮ ਦੀ, ਅਧਿਕਾਰੀਆਂ ਦੀ, ਅਫਸਰਾਂ ਦੀ ਤੇ ਸਰਕਾਰਾਂ ਦੀ। ਪਰ ਇਹ ਇੱਕ ਬੁੱਢੇ ਦਰਿਆ ਦਾ, ਇੱਕ ਗੰਦੇ ਨਾਲੇ ਦਾ ਮਸਲਾ ਨਹੀਂ, ਸਮੁੱਚੇ ਪੰਜਾਬ ਦੇ ਪਾਣੀਆਂ ਦਾ ਮਸਲਾ। ਔਰ ਇੱਕ ਮਸਲਾ ਨਹੀਂਗਾ, ਪੰਜਾਬ ਦੇ ਕਈ ਪਾਸਿਓਂ ਮਸਲਾ, ਦਰਿਆਈ ਪਾਣੀਆਂ ਦਾ ਮਸਲਾ ਹੈ, ਨਹਿਰੀ ਪਾਣੀ ਦਾ ਮਸਲਾ ਹੈ, ਧਰਤੀ ਹੇਠਲੇ ਪਾਣੀ ਦਾ ਮਸਲਾ ਹੈ, ਪ੍ਰਦੂਸ਼ਿਤ ਪਾਣੀ ਦਾ ਮਸਲਾ ਹੈ, ਪਾਣੀਆਂ ਦੇ ਵੰਡ ਦਾ ਮਸਲਾ ਹੈ ਨਾ। ਇਹ ਕਿੰਨੇ ਹੀ ਸਵਾਲ ਸਾਰੇ ਖੜੇ ਨੇ ਤੇ ਹੋਰ ਕਿੰਨੇ ਹੀ ਕੇਂਦਰੀਕਰਨ ਵਾਲੇ ਸਵਾਲ ਨੇ। ਉਹਨਾਂ ਸਾਰੇ ਸਵਾਲਾਂ ਦੀ ਚਾਰਜੋਈ ਕਰਨ ਦੀ ਲੋੜ ਹੈ, ਨਾ ਕਿ ਇੰਨਾ ਹੀ ਕਿ ਮੈਂ ਤਾਂ ਇਸੇ ਗਰਾਊਂਡ 'ਚ ਖੇਡੂੰਗਾ। ਤੁਸੀਂ ਹੁਣ ਇਕੱਲੇ ਵਾਤਾਵਰਨ ਪ੍ਰੇਮੀ ਸੰਤ ਨਹੀਂ ਗੇ, ਰਾਜ ਸਭਾ ਮੈਂਬਰ ਹੋ, ਪੂਰੇ ਸੂਬੇ ਦੇ, ਮਤਲਬ ਬਾਕੀਆਂ ਨੂੰ ਤਾਂ ਉਮੀਦ ਹੀ ਨਹੀਂ ਨਾ ਸਾਨੂੰ। ਬਾਕੀ ਤਾਂ ਸਾਨੂੰ ਪਤਾ ਹੈ ਕਿ ਕਿਹੜੇ ਕੋਟੇ ਚੋਂ ਆਏ ਨੇ, ਕਿਹੜੇ ਚੋਂ ਨਹੀਂ ਆਏ, ਪਰ ਤੁਹਾਨੂੰ ਤਾਂ ਤੁਹਾਡੀ ਕਾਰਜ ਵਿਧਾ ਕਰਕੇ ਲਿਆ ਸੀ ਉਹਨਾਂ ਨੇ। ਸੋ ਫਿਰ ਇਸ ਲਈ ਉਹ ਕਾਰਜ ਕਰਕੇ ਦਿਖਾਓ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਵਿਦਿਆਰਥੀਆਂ ਦੇ ਵਿਧਾਨ ਸਭਾ ਸੈਸ਼ਨ ਦੀ, ਇਹਦੀ ਵੀ ਪੂਰੀ ਤਿਆਰੀ ਹੈ ਜੀ ਕਹਿੰਦੇ। ਬਿਲਕੁਲ ਜੀ, ਆਪਾਂ ਪਹਿਲਾਂ ਵੀ ਇਸੇ ਪਲੇਟਫਾਰਮ ਤੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਵਿਧਾਨ ਸਭਾ 'ਚ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਸਾਹਿਬ ਨੇ, ਉਹਨਾਂ ਦੀ ਪਹਿਲ ਕਦਮੀ ਦੇਖ ਕੇ ਤੈਅ ਹੋਇਆ ਕਿ ਆਪਾਂ ਵਿਦਿਆਰਥੀਆਂ ਦਾ ਸੈਸ਼ਨ ਕਰਾਉਂਦੇ ਹਾਂ। 26 ਨਵੰਬਰ ਨੂੰ ਇਹ ਇੱਕ ਰੋਜ਼ਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ, ਜਿਹਦੇ ਵਿੱਚ ਸਾਰੇ ਵਿਦਿਆਰਥੀ ਹਿੱਸਾ ਲੈਣਗੇ। ਮਤਲਬ ਪੰਜਾਬ ਦੇ 23 ਜ਼ਿਲ੍ਹਿਆਂ ਦੇ ਇੱਕ ਸਰਕਾਰੀ ਸਕੂਲ ਲਿਆ ਜਾਣਾ, ਜਿਹਦੇ ਵਿੱਚੋਂ ਬੱਚੇ ਚੁਣੇ ਜਾਣੇ ਨੇ ਤੇ 117 ਬੱਚਿਆਂ ਦੀ ਚੋਣ ਹੋਣੀ ਹੈ। 11ਵੀਂ 12ਵੀਂ ਦੇ ਜਵਾਕ ਹੋਣਗੇ ਜੀ ਜੀ। 19 ਤਰੀਕ ਨੂੰ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਣੀ ਹੈ ਕਿ ਤੁਸੀਂ ਕਿਵੇਂ ਗੱਲ ਰੱਖਣੀ ਹੈ, ਕਿਵੇਂ ਮੁੱਦਾ ਪੇਸ਼ ਕਰਨਾ ਹੈ, ਕਿਵੇਂ ਉਹਦੇ ਤੇ ਗੱਲ ਕਰਨੀ ਹੈ। ਸੋ ਇਸ ਤਰੀਕਾਕਾਰ ਦੇ ਉੱਤੇ ਇਹ ਹੋਊਗਾ ਤੇ ਉਹਦੇ ਵਿੱਚ ਮਤਲਬ ਦੇਖਣ ਵਾਲੀ ਗੱਲ ਇਹ ਹੈ ਕਿ ਕਹਿੰਦੇ ਜੀ ਕਿ ਵੱਖ-ਵੱਖ ਮਾਮਲਿਆਂ ਦੇ ਉੱਤੇ ਇਹਦੇ ਤੇ ਚਰਚਾ ਹੋਊਗੀ ਤੇ ਉਹਦੇ ਵਿੱਚ ਇੱਕ ਪਾਸੇ ਇੱਕ ਧਿਰ ਸੱਤਾਧਾਰੀ ਧਿਰ ਬਣੂਗੀ, ਇੱਕ ਪਾਸੇ ਇੱਕ ਧਿਰ ਵਿਰੋਧੀ ਧਿਰ ਦੇ ਰੋਲ 'ਚ ਹੋਊਗੀ ਤੇ ਉਹਦੇ ਵਿੱਚੋਂ ਫਿਰ ਵਿਸ਼ਾ ਆਧਾਰਿਤ ਚਰਚਾ ਹੋਊਗੀ ਕਿ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹਦੇ ਤੇ ਚਰਚਾ ਉਹਨਾਂ ਨੇ ਕਰਨੀ ਹੈ। ਤੇ ਉਹ ਦੇਖਦੇ ਆ ਜੀ ਬੱਚੇ ਕਿਵੇਂ ਦਾ ਰੋਲ ਨਿਭਾਉਂਦੇ ਨੇ, ਕਿਉਂਕਿ ਮੁੱਖ ਮੰਤਰੀ ਵੀ ਬਣਨਗੇ, ਮੰਤਰੀ ਵੀ ਬਣਨਗੇ, ਸਹੀ ਤੇ ਵਿਰੋਧੀ ਧਿਰ ਵੀ ਬਣੂਗੀ। ਸੋ ਇਹ ਸਾਰਾ ਕੁਛ ਮਤਲਬ ਕਿ ਇਹਦੇ ਉੱਤੇ ਬੈਠ ਕੇ ਚਰਚਾ ਹੋਣੀ ਹੈ। ਸੋ 19 ਤਰੀਕ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ। ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਵਿਚਾਰਕ ਤੌਰ ਤੇ ਖੁੱਲ੍ਹ ਮਿਲੇ, ਛੂਟ ਮਿਲੇ ਗੱਲ ਰੱਖਣ ਦੀ, ਔਰ ਇਹਦੇ ਨਾਲ ਲੀਡਰਸ਼ਿਪ ਦੀ ਭਾਵਨਾ ਪੈਦਾ ਹੋਵੇ ਬੱਚਿਆਂ ਦੇ ਵਿੱਚ, ਚੰਗੇ ਲੀਡਰ ਇਹਨਾਂ ਚੋਂ ਨਿਕਲ ਕੇ ਆਉਣ, ਇਹ ਚੇਟ ਲੱਗੇ। ਤੇ ਇਹਦੇ ਨਾਲ ਹੀ ਫਿਰ ਸਵਾਲ ਖੜਾ ਕਿ ਜੇ ਤੁਸੀਂ ਯੂਨੀਵਰਸਿਟੀ ਕਾਲਜਾਂ 'ਚ ਵਿਦਿਆਰਥੀ ਚੋਣਾਂ ਨੂੰ ਬਹਾਲ ਕਰ ਦਵੋ ਤਾਂ ਫਿਰ ਹੋਰ ਲੀਡਰ ਬਣ ਜਾਣਗੇ। ਸਹੀ। ਫਿਰ ਤਾਂ ਜਿੱਥੇ ਰੋਗ ਆ ਉਹਦੀ ਮਰਜ਼ ਦੇ ਉਹਦਾ ਦਾਰੂ ਹੀ ਦੇ ਦੋਗੇ ਤੁਸੀਂ, ਫਿਰ ਤਾਂ ਸਾਰੀ ਗੱਲ ਹੀ ਖਤਮ ਹੋ ਜਾਊਗੀ। ਹੁਣ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਗੂ ਬਣੇ ਹੋਏ ਨੇ, ਇਹਨਾਂ ਦੇ ਵਿੱਚੋਂ ਕੁਆਲਿਟੀਆਂ ਝਲਕਦੀਆਂ ਨਾ, ਕਿਸੇ ਨੂੰ ਕਿਸ ਤਰੀਕੇ ਦੇ ਨਾਲ ਬੁਲਾਉਣਾ ਹੈ, ਕਿਸ ਤਰੀਕੇ ਦੇ ਨਾਲ ਲੀਡ ਕਰਨਾ, ਕਿਵੇਂ ਵੀ ਹੈ। ਚਲੋ ਕਈ ਵਾਰੀ ਸਟੇਜਾਂ ਤੋਂ ਬਹੁਤ ਕੁਝ ਹੋ ਜਾਂਦਾ, ਸਟੇਜਾਂ ਤੇ ਕੰਟਰੋਲ ਕਰਨਾ ਕਿਹੜਾ ਸੌਖੀ ਗੱਲ ਹੈ, ਪਰ ਪੂਰੀ ਮੂਵਮੈਂਟ ਨੂੰ ਚਲਾਉਣਾ ਇਹ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ। ਆਪਾਂ ਨੂੰ ਪਤਾ ਹੀ ਆ, ਆਪਣੇ ਤੋਂ 10 ਬੰਦੇ ਆ ਜਾਣ, ਜੇ ਆਪਾਂ ਤੋਂ ਸਮਝਦੇ ਨਹੀਂ ਕਿ ਆਪਾਂ ਨੂੰ ਖਲਾਰਾ ਪੈ ਰਹਿੰਦਾ, ਫਿਰ ਵੀ ਇੰਨੇ ਇਕੱਠ ਨੂੰ ਮੈਨੇਜ ਕਰਨਾ, ਸਰਕਾਰਾਂ ਦੇ ਨਾਲ ਮੱਥਾ ਲਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਸ਼ਰਮਾ ਜੀ, ਅਗਲੀ ਗੱਲ ਕਰੀਏ ਜਾਂਦੇ ਜਾਂਦੇ ਇੱਕ ਰੌਚਕ ਖਬਰ ਦੀ। ਆਪਾਂ ਹੁਣ ਤੱਕ ਜਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ ਨੇ, ਮ੍ਰਿਤਕਾਂ ਨੂੰ ਪੈਨਸ਼ਨਾਂ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਨੇ, ਜਾਂ ਵੋਟਾਂ ਜਾਲੀ ਮਾਮਲੇ ਦੇ ਵਿੱਚ ਉਹਨਾਂ ਦੀਆਂ ਵੋਟਾਂ ਭੁਗਤਾਉਣ ਦੀ ਗੱਲ ਆਪਾਂ ਕੀਤੀ ਹੈ, ਜਾਂ ਬਾਹਰੋਂ ਆ ਕੇ ਬੰਦੇ ਵੋਟਾਂ ਪਾ ਗਏ, ਮ੍ਰਿਤਕਾਂ ਦੇ ਨਾਲ ਨਾਲ ਕਈ ਹੋਰ ਚੀਜ਼ਾਂ। ਪਰ ਕਹਿੰਦੇ ਕਿ ਹੁਣ 6 ਕਰੋੜ ਮ੍ਰਿਤਕ ਅਜਿਹੇ ਨੇ ਜਿਨ੍ਹਾਂ ਦੇ ਆਧਾਰ ਕਾਰਡ
ਜਿਉਂਦੇ ਨੇ, ਤੇ ਜੇਕਰ ਆਧਾਰ ਕਾਰਡ ਜਿਉਂਦੇ ਨੇ ਤਾਂ ਫਿਰ ਉਹਨਾਂ ਦੀ ਦੁਰਵਰਤੋਂ ਕਿਤੇ ਗਈ ਨਹੀਂ। ਇਹ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਬਿਲਕੁਲ ਪ੍ਰਵੀਨ ਜੀ, ਇਹ ਬਕਾਇਦਾ ਤੌਰ ਤੇ ਆਧਾਰ ਕਾਰਡ ਜਾਰੀ ਕਰਨ ਵਾਲੀ ਜਿਹੜੀ ਸੰਸਥਾ ਹੈ ਹਾਂਜੀ। ਉਹਦੇ ਵੱਲੋਂ ਜਾਂ UIDAIA ਉਹਨੇ ਇੱਕ ਜਾਂਚ ਸ਼ੁਰੂ ਕੀਤੀ। ਉਹਦੇ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ 6 ਕਰੋੜ ਮ੍ਰਿਤਕਾਂ ਦੇ ਆਧਾਰ ਕਾਰਡ ਅੱਜ ਦੀ ਤਰੀਕ 'ਚ ਜਿਉਂਦੇ ਨੇ ਜੀ। ਤੇ ਜੇ ਉਹ ਜਿਉਂਦੇ ਨੇ ਤਾਂ ਫਰਜ਼ੀ ਖਾਤਿਆਂ ਦਾ ਖੇਡ ਵੀ ਚੱਲਦਾ ਹੋਣਾ, ਫਰਜ਼ੀ ਲੋਨ ਦਾ ਖੇਡ ਵੀ ਚੱਲਦਾ ਹੋਣਾ, ਇਹਨਾਂ ਆਟਾ ਦਾਲ ਸਕੀਮ ਦੇ ਨਾਮ ਤੇ ਵੀ ਖੇਡ ਹੁੰਦੀ ਹੁਣ। ਤੋਂ ਕਈ ਪਹਿਲੂ ਜਿਉਂਦੇ ਹੋ ਜਾਂਦੇ ਉਹਨਾਂ। ਬਿਲਕੁਲ ਅੱਜ ਤੋਂ 15 ਸਾਲ ਪਹਿਲਾਂ ਆਧਾਰ ਕਾਰਡ ਨੇ ਜਨਮ ਲਿਆ ਸੀ। ਹਾਂਜੀ। ਤੇ ਜਦੋਂ ਆਧਾਰ ਕਾਰਡ ਨੇ ਜਨਮ ਲਿਆ ਤਾਂ 142 ਕਰੋੜ ਤੋਂ ਵੱਧ ਲੋਕ ਇਹਦੇ ਦਾਇਰੇ 'ਚ ਨੇ। 142 ਕਰੋੜ ਤੋਂ ਵੱਧ ਲੋਕਾਂ ਦੇ ਆਧਾਰ ਕਾਰਡ ਮਤਲਬ ਕਿ ਜਾਰੀ ਹੋਏ ਤੇ 8 ਕਰੋੜ ਦੇ ਕਰੀਬ ਲੋਕ ਹੁਣ ਤੱਕ ਇਹਦੇ ਵਿੱਚ ਆਧਾਰ ਕਾਰਡ ਵਾਲੇ ਲੋਕ ਜਾ ਚੁੱਕੇ ਨੇ ਇਸ ਦੁਨੀਆ ਤੋਂ। ਪਰ ਜੇ 8 ਕਰੋੜ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਆਧਾਰ ਕਾਰਡ ਵਾਲਿਆਂ ਦੀ, ਤਾਂ ਫਿਰ ਤਾਂ 8 ਕਰੋੜ ਆਧਾਰ ਕਾਰਡ ਘਟ ਜਾਣਾ ਚਾਹੀਦਾ, ਉਹ ਖਤਮ ਹੋ ਜਾਣਾ ਚਾਹੀਦਾ। ਹੁਣ ਉਹਦੇ ਵਿੱਚੋਂ 1 ਕਰੋੜ 83 ਲੱਖ ਆਧਾਰ ਕਾਰਡ ਹੀ ਖਾਰਜ ਹੋਇਆ ਜੀ। ਤੇ ਇਹਦਾ ਮਤਲਬ 6 ਕਰੋੜ ਦੇ ਕਰੀਬ ਲਗਭਗ ਪੌਣੇ 6 ਕਰੋੜ ਦੇ ਕਰੀਬ ਆਧਾਰ ਕਾਰਡ ਅਜੇ ਹੈ ਜਿਹੜਾ ਆਧਾਰ ਕਾਰਡ ਦਾ ਮਾਲਕ ਤਾਂ ਨਹੀਂ ਰਿਹਾ ਪਰ ਆਧਾਰ ਕਾਰਡ ਜਿਉਂਦਾ। ਸਹੀ ਹੈ। ਸੋ ਜਿਹੜਾ ਆਧਾਰ ਕਾਰਡ ਜਿਉਂਦਾ ਫਿਰ ਉਹਦੇ 'ਚ ਸਰਕਾਰੀ ਯੋਜਨਾਵਾਂ ਦਾ ਹਵਾਲਾ ਵੀ ਆਉਂਦਾ, ਉਹਦੇ ਲਾਭ ਲੈਣ ਦਾ ਮਸਲਾ ਵੀ ਆਉਂਦਾ, ਉਹ 'ਚ ਫਰਜ਼ੀ ਖਾਤਿਆਂ ਦਾ ਪਹਿਲੂ ਵੀ ਆਉਂਦਾ, ਉਹਦੇ ਵਿੱਚ ਬੈਂਕ ਧੋਖਾਧੜੀ ਦੇ ਮਾਮਲੇ ਵੀ ਆਉਂਦੇ ਨੇ, ਉਹਦੇ ਵਿੱਚ ਜ਼ਮੀਨਾਂ ਜਾਇਦਾਦ ਰਜਿਸਟਰੀਆਂ ਦੇ ਖੇਡ ਵੀ ਆਉਂਦੇ ਨੇ, ਉਹਦੇ ਵਿੱਚ ਪੈਨਸ਼ਨ, ਬੁਢਾਪਾ ਪੈਨਸ਼ਨ, ਕੋਈ ਹੋਰ ਪੈਨਸ਼ਨ ਹੈ ਨਾ, ਕਿਸੇ ਤਰ੍ਹਾਂ ਦੀ ਸਰਕਾਰੀ ਪੈਨਸ਼ਨ, ਉਹਦਾ ਖੇਲਾ ਦਾ ਵੀ ਸਵਾਲ ਖੜਾ ਹੈ। ਜੀ ਜੀ ਸਹੀ ਹੈ। ਉਹਦੇ ਵਿੱਚ ਮਤਲਬ ਕਈ ਤਰ੍ਹਾਂ ਦੀ ਆਟਾ ਦਾਲ ਦੀਆਂ ਸਕੀਮ, ਸਰਕਾਰੀ ਯੋਜਨਾਵਾਂ, ਉਹਦਾ ਲਾਭ ਲੈਣ ਦਾ ਸਵਾਲ ਵੀ ਖੜਾ ਹੈ। ਸੋ ਇਹ ਸਾਰੇ ਸਵਾਲ ਖੜੇ ਨੇ ਤੇ ਇਹਦੇ ਵਿੱਚੋਂ ਕਿਹਾ ਜਾ ਰਿਹਾ ਕਿ 48 ਲੱਖ ਨਾਵਾਂ ਦਾ ਮਿਲਾਨ ਹੀ ਨਹੀਂ ਹੋ ਰਿਹਾ ਅਜੇ ਤੱਕ। ਜੀ ਸਹੀ ਹੈ। ਕਿ ਉਹ ਜਿਵੇਂ ਮਤਲਬ ਕਿ ਸਾਡੀ ਖੇਤਰੀ ਭਾਸ਼ਾ 'ਚ ਬਣੇ ਹੋਣ ਜੀ, ਇਹਨਾਂ ਦਾ ਡਾਟਾ ਦੂਏ 'ਚ ਹੋਵੇ ਜੀ, ਹੁਣ ਆਪਸ 'ਚ ਮਿਲਾਨ ਹੀ ਨਹੀਂ ਹੋ ਰਿਹਾ, ਉਹ 'ਚ ਉਲਝੇ ਫਿਰ ਰਹੇ ਨੇ। 80 ਮਾਮਲੇ ਅਜਿਹੇ ਸਾਹਮਣੇ ਆਏ ਨੇ ਕਿ ਜਿਹੜੇ ਬੰਦੇ ਜਿਉਂਦੇ ਨੇ ਉਹਨਾਂ ਦੇ ਆਧਾਰ ਕਾਰਡ ਖਤਮ ਕਰ ਦਿੱਤੇ ਗਏ ਸੀ। ਜੀ ਜੀ ਅੱਛਾ। ਠੀਕ ਹੈ ਨਾ। ਹੁਣ ਉਹ ਫਿਰ ਬਾਅਦ ਚੋਂ ਜਿਉਂਦੇ ਹੋਏ ਨੇ, ਮਤਲਬ ਇਹ ਵੀ ਇੱਕ ਤਰ੍ਹਾਂ ਦਾ ਹੈਗਾ। ਸੋ ਇਹ ਬਹੁਤ ਸਵਾਲ ਖੜੇ ਨੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਸੀਂ ਆਧਾਰ ਕਾਰਡ ਨੂੰ ਗ੍ਰੀਨ ਕਾਰਡ ਤੱਕ ਦੇ ਨਾਲ ਜੋੜ ਕੇ ਦੱਸ ਰਹੇ ਸੀ, ਤੁਹਾਡੀ ਆਇਡੈਂਟੀ ਦੇ ਹਵਾਲੇ ਨਾਲ ਜੋੜ ਕੇ ਦੱਸ ਰਹੇ ਸੀ, ਤੇ ਹੁਣ ਉਹਨੂੰ ਜਿੱਥੇ ਸਰਕਾਰ ਚਾਹੁੰਦੀ ਹੈ ਉੱਥੇ ਵਰਤ ਲਓ, ਜਿੱਥੇ ਨਹੀਂ ਉੱਥੇ ਨਾ। ਵੋਟਾਂ ਦੇ ਮਾਮਲੇ 'ਚ ਕਿਵੇਂ ਕਟਕਟਈ ਤੱਕ ਚੋਣ ਕਮਿਸ਼ਨ ਚਲਾ ਗਿਆ ਸੀ, ਆਧਾਰ ਕਾਰਡ ਵੀ ਮਾਨਤਾ ਨਹੀਂ ਰੱਖਦਾ ਸੀ। ਸੋ ਇਹ ਕਿੰਨੇ ਸਵਾਲ ਖੜੇ ਨੇ। ਹੁਣ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਚਾਰਜੋਈ ਦੀ ਗੱਲ ਤੁਰੀ ਹੈ, ਜੇ ਜਾਂਚ ਤੁਰੀ ਹੈ ਤਾਂ ਹੋ ਸਕਦਾ ਕਿਤੇ ਤਨ ਪਤਨ ਵੀ ਲੱਗੇ, ਪਰ ਇਹ ਸਵਾਲ ਹੈਗਾ ਜੀ ਬੜਾ। ਜੀ ਬਿਲਕੁਲ। ਤੇ ਸ਼ਰਮਾ ਜੀ ਇਹਦੇ ਵਿੱਚ ਉਹਨਾਂ ਨੇ ਇੱਕ ਹੋਰ ਜਿਹੜੀ ਜਾਂਚ ਦਾ ਕੋਣ ਬਣਾਇਆ ਨਾ, ਉਹ ਇਹ ਵੀ ਬਣਾਇਆ ਕਿ 100 ਸਾਲ ਤੋਂ ਉੱਪਰ ਵਾਲੇ ਵੀ ਲੋਕ ਨੇ ਜਿਹੜੇ, ਉਹਨਾਂ ਦੀ ਪਹਿਲਾਂ ਜਾਂਚ ਕਰੋ, ਇਹ ਜਿਉਂਦੇ ਵੀ ਹੈਗੇ ਕਿ ਨਹੀਂ। ਸਹੀ। ਉਹ ਲੱਖਾਂ 'ਚ ਨੇ, ਉਹ ਆਧਾਰ ਕਾਰਡ ਦੇ ਹਵਾਲੇ ਨਾਲ ਤਾਂ ਜਿਉਂਦੇ ਨੇ, ਉਮਰ ਉਹਨਾਂ ਦੀ 100 ਸਾਲ ਤੋਂ ਪਾਰ ਹੈ। ਕਿ ਕੀ ਅੱਜ ਦੀ ਤਰੀਕ ਦੇ ਵਿੱਚ ਇਹੋ ਜਿਹੇ ਬੰਦੇ ਕਿੰਨੇ ਹੈਗੇ ਜਿਹੜੇ 100 ਸਾਲ ਤੋਂ ਉੱਪਰ ਰਹਿ ਕੇ ਜੀ ਰਹੇ ਨੇ, ਉਹਨਾਂ ਦੀ ਵੀ ਮੈਨੂਅਲੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਜਾ ਕੇ ਦੇਖਿਆ ਜਾ ਸਕੇ ਕਿ ਉਹ ਬੰਦੇ ਹੈਗੇ ਵੀ ਨੇ ਕਿ ਨਹੀਂ। ਸਹੀ ਹੈ। ਨਹੀਂ ਸ਼ਰਮਾ ਜੀ, ਇਹਨਾਂ ਸਾਰੇ ਪ੍ਰਕਰਨਾਂ ਦੇ ਵਿੱਚ ਆਪਾਂ ਇਹ ਵੀ ਗੱਲ ਦੇਖਦੇ ਨਾ ਵੀ ਆਧਾਰ ਕਾਰਡ ਦੀ ਦੁਰਵਰਤੋਂ, ਜਾਂ ਆਪਾਂ ਕਈ ਵਾਰੀ ਅਜਿਹੀਆਂ ਖਬਰਾਂ ਵੀ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਇੱਕ ਵਿਅਕਤੀ ਦਾ ਖਾਤਾ ਖੁੱਲਿਆ ਤੇ ਉਸ ਤੋਂ ਬਾਅਦ ਉਸ ਖਾਤੇ 'ਚ ਅਮਾਊਂਟ ਆਈ। ਕੀ ਉਸ ਤਰ੍ਹਾਂ ਦੀ ਸੈਟਿੰਗਸ ਲਈ ਵੀ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ? ਮਤਲਬ ਸਿਸਟਮ ਨੂੰ ਪਤਾ ਹੋਵੇ ਪਰ ਸਿਸਟਮ ਖੁਦ ਉਹਦਾ ਉਸ ਇੱਕ ਹਿੱਸੇ ਨੂੰ ਵਰਤ ਰਿਹਾ ਹੋਵੇ, ਕਿ ਮਨੀ ਮੈਨੇਜ ਨੂੰ ਜਾਂ ਹੋਰ ਚੀਜ਼ਾਂ ਨੂੰ। ਆਪਾਂ ਦੇਖਦੇ ਹਾਂ ਨਾ ਕਿ ਕਿਸੇ ਖਾਤੇ 'ਚ ਬੰਦੇ 'ਚ ਕਰੋੜ ਰੁਪਈਆ ਆ ਗਿਆ, ਕਿਸੇ ਦੇ 'ਚ ਆ ਗਿਆ, ਉਹ ਸਾਰੀਆਂ ਇੱਥੋਂ ਹੀ ਨਿਕਲਦੀਆਂ ਨੇ ਚੀਜ਼ਾਂ, ਬਿਮਾਰੀਆਂ ਸਾਰੀਆਂ ਲਾਮਤਾਂ ਜੀ। ਇਹਨਾਂ ਸਾਰੀਆਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ।